ਸਲਾਮੁਅਲੈकुम ਸੱਜਣੋ ਤੇ ਮਿੱਤਰੋ, ਮੈਂ ਹਾਂ ਤੁਹਾਡਾ ਮੇਜ਼ਬਾਨ ਅਸਗਰ ਪੰਵਾਰ ਤੇ ਅੱਜ ਅਸੀਂ ਪਹੁੰਚੇ ਹਾਂ ਜਨਾਬ ਰਾਂਝੇ ਵਾਲੀ ਪੁਲੀ ਤੇ, ਜਿਹੜੀ ਕਿ ਕਬੂਲੇ ਦੇ ਬਿਲਕੁਲ ਨਾਲ ਹੈ ਤੇ 18 ਕੇਬੀ ਦੇ ਰਕਬੇ ਦੇ ਵਿੱਚ ਹੈ ਤੇ 17 ਕੇਬੀ ਦੇ ਵੀ ਬਿਲਕੁਲ ਨਾਲ ਹੈ। ਮਾੜੀ ਹਜ਼ਾਰਾ ਵੀ ਨਾਲ ਇੱਕ ਪਿੰਡ ਲੱਗਦਾ ਹੈ। ਇਹ ਸਾਹਮਣੇ ਤੁਸੀਂ ਜਿਹੜਾ ਦੇਖ ਰਹੇ ਹੋ, ਇਹ ਰਾਂਝੇ ਵਾਲੀ ਪੁਲੀ ਹੈ ਔਰ ਇਹ ਬਹੁਤ ਹੀ ਮਸ਼ਹੂਰ ਮਰੂਫ ਰਾਂਝੇ ਵਾਲੀ ਪੁਲੀ ਹੈ। ਔਰ ਦਾਸਤਾਨ ਹੀਰ ਰਾਂਝਾ ਜਿਹੜੀ ਹੈ ਇਹ ਉਸ ਦੇ ਹਵਾਲੇ ਨਾਲ ਮਸ਼ਹੂਰ ਹੋਈ ਸੀ ਕਿ ਹੀਰ ਨੂੰ ਜਦੋਂ ਰਾਂਝਾ ਲੈ ਕੇ ਖੇੜਿਆਂ ਕੋਲ ਥਾ ਕੇ ਆਇਆ ਹੈ ਤੇ ਇਸ ਪੱਤਣ ਤੇ ਆ ਕੇ, ਇਹ ਚੂੰਕਿ ਉਦੋਂ ਪਾਣੀ ਚੱਲਦਾ ਸੀ, ਇਹ ਬੁੱਢ ਹੈਗੀ ਸੀ, ਦਰਿਆ ਦੀ ਸ਼ਕਲ ਦੇ ਵਿੱਚ ਚੱਲਦਾ ਸੀ, ਹਰ ਚੀਜ਼ ਤੇ ਪਾਣੀ ਪੂਣੀ ਚੱਲਦਾ ਸੀ ਤੇ ਬੇੜੀਆਂ ਬੂੜੀਆਂ ਤੇ ਕੋਈ ਨਹੀਂ ਹੁੰਦੀਆਂ ਸਨ ਉਦੋਂ। ਜਦੋਂ ਇੱਥੇ ਆਇਆ ਤੇ ਪਿੱਛੋਂ ਵਾਰ ਪਹੁੰਚ ਪਈ ਔਰ ਵਾਰ ਦੇ ਪਹੁੰਚਣ ਨਾਲ ਇੱਥੇ ਪਕੜੇ ਗਏ ਹੀਰ ਤੇ ਰਾਂਝਾ। ਔਰ ਫਿਰ ਇਹ ਇੱਕ ਦਾਸਤਾਨ ਹੈ। ਮੈਂ ਇੱਥੇ ਵਜ਼ਾਹਤ ਕਰਦਾ ਜਾਵਾਂ ਕਿ ਜ਼ਰੂਰੀ ਨਹੀਂ ਕਿ ਇਹ ਸੱਚੀ ਦਾਸਤਾਨ ਹੋਵੇ, ਇਸ ਦੇ ਬਾਰੇ ਕੋਈ ਮੁਸਤਨਦ ਕਿਤਾਬ ਨਹੀਂ ਹੈ, ਕੋਈ ਮੁਸਤਨਦ ਹਵਾਲਾ ਨਹੀਂ ਹੈ। ਇਹ ਸਿਰਫ ਇੱਕ ਸੀਨਾ ਦਰ ਸੀਨਾ ਜਿਹੜੀਆਂ ਚੀਜ਼ਾਂ ਚੱਲਦੀਆਂ ਹੁੰਦੀਆਂ ਨਾ, ਉਹ ਮਕਾਮੀ ਲੋਕਾਂ ਦੇ ਬਕੌਲ। ਔਰ ਕੁਝ ਲੋਕ ਆਖਦੇ ਨੇ ਕਿ ਨਹੀਂ, ਐਵੇਂ ਦਾਸਤਾਨ ਬਣੀ ਹੋਈ ਹੈ, ਤੇ ਕੁਝ ਤੇ ਇਹ ਵੀ ਆਖਦੇ ਨੇ ਕਿ ਹੀਰ ਰਾਂਝਾ ਦਾਸਤਾਨ ਵੀ ਸਿਰਫ ਇੱਕ ਅਫਸਾਨਵੀ ਕਹਾਣੀ ਹੈ। ਤੇ ਇਹ ਅੱਲਾ ਮੇਰਾ ਜਾਣਦਾ ਹੈ, ਲੇਕਿਨ ਜਿਸ ਹੱਦ ਤੱਕ ਅਸੀਂ ਜਾਣਦੇ ਹਾਂ ਨਾ, ਉਹ ਇਹ ਹੈ ਕਿ ਇਹ ਰਾਂਝੇ ਵਾਲੀ ਪੁਲੀ ਹੈ। ਜਦੋਂ ਹੀਰ ਨੂੰ ਰਾਂਝਾ ਲੈ ਕੇ ਆਇਆ ਤੇ ਇੱਥੇ ਵਾਰ ਨੇ ਆ ਕੇ ਪਕੜ ਲਿਆ ਇਸ ਪੁਲੀ ਦੇ, ਤੇ ਇੱਥੇ ਪਕੜ ਕੇ ਕੈਦੋ ਤੇ ਇਹ ਉਹ ਸਾਰੇ ਤਿੱਦੋ ਤੇ ਉਸ ਜਿਹੜੇ ਚੌਧਰੀ ਚੂਚਕ, ਉਹ ਇੱਥੇ ਕਰੀਬ ਹੀ ਹੈ ਕਬੂਲਾ ਸ਼ਹਿਰ। ਉਦੋਂ ਅਦਲੀ ਬਾਦਸ਼ਾਹ ਜਿਹੜਾ ਸੀ ਨਾ ਇੱਥੇ, ਉਹਦੀ ਹਕੂਮਤ ਸੀ, ਉਸ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਮੈਂ ਇੱਕ ਪਹਿਲੇ ਵੀਡੀਓ ਵਿਖਾਈ, ਉਹਦੇ ਵਿੱਚ ਅਦਲੀ ਬਾਦਸ਼ਾਹ ਦਾ ਉਹ ਦਰਬਾਰ ਵੀ ਵਿਖਾਇਆ ਕਿ ਇੱਥੇ ਉਹ ਆਪਣੇ ਜਿਹੜਾ ਹੈ ਅਮੂਰੇ ਸਲਤਨਤ ਸਰ ਅੰਜਾਮ ਦਿੰਦਾ ਹੁੰਦਾ ਸੀ। ਮਿੱਤਰੋ, ਜਦੋਂ ਪਕੜ ਕੇ ਹੀਰ ਨੂੰ ਰਾਂਝੇ ਨੂੰ ਉੱਥੇ ਲਿਜਾਇਆ ਗਿਆ ਨਾ, ਕਬੂਲੇ ਰਾਜਾ ਅਦਲੀ ਦੀ ਅਦਾਲਤ ਦੇ ਵਿੱਚ, ਤੇ ਰਾਜਾ ਅਦਲੀ ਨੇ ਜ਼ਾਹਿਰੀ ਬਾਤ ਮਾਸ਼ਰਤੀ ਅਸੂਲ ਜ਼ਾਬਤ ਨੂੰ ਮੱਦੇਨਜ਼ਰ ਰੱਖਦੇ ਹੋਇਆ ਹੀਰ ਨੂੰ ਖੇੜਿਆਂ ਨਾਲ ਭੇਜਣ ਦੀ ਕੋਸ਼ਿਸ਼ ਕੀਤੀ। ਰਾਂਝੇ ਨੇ ਹਾਲ ਦਵਾਈ ਪਾਈ, ਦੁਆਵਾਂ ਬਦਵਾਵਾਂ ਦਿੱਤੀਆਂ, ਜਿੰਦੀ ਵਜ੍ਹਾ ਤੋਂ ਆਖਿਆ ਜਾਂਦਾ ਹੈ ਕਿ ਉਹਦੇ ਦਰਬਾਰ ਦੇ ਵਿੱਚ ਅੱਗ ਲੱਗ ਗਈ। ਇਸ ਹੱਦ ਤੱਕ ਅੱਗ ਲੱਗੀ ਕਿ ਪੂਰੇ ਜਿਹੜੇ ਸ਼ਹਿਰ ਦੇ ਵਾਸੀ ਸਨ ਨਾ, ਉਹ ਅੱਗ ਦੀ ਲਪੇਟ ਦੇ ਵਿੱਚ ਆਣੇ ਸ਼ੁਰੂ ਹੋ ਗਏ। ਫਿਰ ਬਾਦਸ਼ਾਹ ਨੂੰ ਥੋੜਾ ਅਹਿਸਾਸ ਹੋਇਆ ਕਿ ਮੈਂ ਗਲਤੀ ਕਰ ਬੈਠਾ, ਔਰ ਉਸ ਗਲਤੀ ਦੀ ਵਜ੍ਹਾ ਤੋਂ ਵੀ ਅੱਗ ਲੱਗੀ ਹੈ, ਤੇ ਉਹਨੇ ਫਿਰ ਮਾਫੀ ਮੰਗੀ, ਹੀਰ ਨੂੰ ਬਕਾਇਦਾ ਤੌਰ ਤੇ ਰਾਂਝੇ ਦੇ ਨਾਲ ਭੇਜਿਆ ਔਰ ਉਹ ਅੱਗ ਖਤਮ ਹੋਈ। ਔਰ ਇੱਕ ਹੋਰ ਵੀ ਚਲਦੀ ਫਿਰਦੀ ਦਾਸਤਾਨ ਲੋਕਾਂ ਕੋਲੋਂ ਸੁਣਨ ਨੂੰ ਮਿਲਦੀ ਹੈ ਕਿ ਜਿਹੜੀ ਰਾਂਝੇ ਦੀ ਲਾਈ ਅੱਗ ਸੀ ਨਾ, ਉਹ ਅੱਜ ਵੀ ਕਬੂਲੇ ਦੇ ਕਿਸੇ ਨਾ ਕਿਸੇ ਕੋਨੇ ਤੋਂ ਉਹਦਾ ਧੂਆਂ ਉੱਠਦਾ ਨਜ਼ਰ ਆਉਂਦਾ ਹੈ। ਗੱਲ ਹਕੀਕਤ ਹੈ ਜਾਂ ਨਹੀਂ, ਇਹ ਮੇਰਾ ਅੱਲਾ ਜਾਣਦਾ ਹੈ। ਤੇ ਦੂਸਰਾ ਇਹ ਹੈ ਕਿ ਕਾਫੀ ਸਾਰੀ ਡਿਮਾਂਡ ਸੀ। ਮੈਂ ਪਹਿਲੇ ਇਸ ਪੁਲੀ ਦੀ ਵੀਡੀਓ ਵੀ ਬਣਾਈ ਔਰ ਡਿਮਾਂਡ ਸੀ ਕਿ ਇਸ ਦੀ ਦੁਬਾਰਾ ਬਣਾਓ, ਦੁਬਾਰਾ ਵਜ਼ਾਹਤ ਦਿਓ ਸਾਨੂੰ ਇਹਦੇ ਬਾਰੇ। ਕਾਫੀ ਸਾਰੇ ਦੋਸਤਾਂ ਦੇ ਤੇ ਪਾਕਿਸਤਾਨੀ ਵੀ ਦੋਸਤਾਂ ਦੇ ਤੇ ਬਾਹਰੋਂ ਚੜ੍ਹਦੇ ਪੰਜਾਬ ਦੇ ਵਿੱਚੋਂ ਵੀ, ਬਲਕਿ ਕੈਨੇਡਾ ਦੇ ਵਿੱਚੋਂ ਵੀ ਕੁਝ ਦੋਸਤਾਂ ਦੇ ਮੈਸੇਜ ਹੈਗੇ ਸਨ ਕਿ ਸਾਨੂੰ ਦੁਬਾਰਾ ਇਹਦੇ ਬਾਰੇ ਕੁਝ ਦੱਸਿਆ ਜਾਵੇ ਤੇ ਦੁਬਾਰਾ ਸਾਨੂੰ ਪੁਲੀ ਵਿਖਾਈ ਜਾਵੇ। ਇਸ ਮਕਸਦ ਵਾਸਤੇ ਅੱਜ ਅਸੀਂ ਫਿਰ ਸਪੈਸ਼ਲੀ ਟਾਈਮ ਕੱਢ ਕੇ ਆਏ ਹਾਂ ਦੋਸਤਾਂ ਦੀ ਖਾਤਰ ਕਿ ਉਹਨਾਂ ਨੂੰ ਦਿਖਾਈਏ ਕਿ ਰਾਂਝੇ ਵਾਲੀ ਪੁਲੀ ਜਿਹੜੀ ਹੈ ਉਹ ਇਹ ਹੈ। ਔਰ ਇਹ ਅੱਜ ਵੀ ਬੁੱਢੇ, ਤੁਸੀਂ ਆ ਦੇਖ ਲਓ। ਹੁਣ ਤਾਂ ਖੈਰ ਇੱਥੇ ਫਸਲਾਂ ਨੇ, ਲੋਕ ਆਪਣੀ ਖੇਤੀਬਾੜੀ ਵਿੱਚ ਕਰਦੇ ਨੇ ਬੁੱਢ ਦੇ, ਕਿਉਂਕਿ ਪਾਣੀ ਤਾਂ ਇੱਥੇ ਨਹੀਂ ਆਉਂਦਾ। ਲੇਕਿਨ ਜਿਹੜੀ ਇਹ ਪੁਲ ਹੈ ਨਾ, ਇਹ ਤਾਂ ਹਾਲ ਉਸੇ ਤਰ੍ਹਾਂ ਖੜੀ ਹੈ। ਔਰ ਆਖਿਆ ਜਾਂਦਾ ਹੈ ਕਿ ਇਹ ਨੁਕਤਾ ਜ਼ਰੂਰਤ ਦੇ ਤਹਿਤ ਇਸ ਦੇ ਉੱਪਰ ਪਾਣੀ ਲੰਘਾਉਣ ਵਾਸਤੇ ਇੱਕ ਖਾਲਾ ਵੀ ਬਣਾਇਆ ਗਿਆ, ਔਰ ਉਹ ਅੱਜ ਵੀ ਖਾਲਾ ਖੜਾ ਹੈ। ਮੈਂ ਉਸ ਸਾਈਡ ਤੋਂ ਜਾਣਾ, ਤੁਹਾਨੂੰ ਮੈਂ ਵਿਖਾਣਾ ਖਾਲਾ ਵੀ। ਇੰਨੀ ਪੁਰਾਣੀਆਂ ਇੱਟਾਂ ਹੈਗੀਆਂ ਨੇ ਕਿ ਵਿੱਚ ਪਿੱਪਲ ਆਪਣੇ ਤੌਰ ਤੇ ਉੱਗੇ ਖੜੇ ਨੇ। ਕਾਫੀ ਸਾਰੇ ਦਰਖਤ, ਔਰ ਮੁੱਢ ਦੇ ਵਿੱਚ ਵੀ ਕਾਫੀ ਸਾਰੀਆਂ ਝਾੜੀਆਂ, ਛੋਟੀਆਂ ਛੋਟੀਆਂ ਟਾਹਲੀਆਂ, ਹੋਰ ਵੀ ਕਾਫੀ ਸਾਰੇ ਪੌਦੇ। ਇੱਥੇ ਅਗਰ ਤੁਸੀਂ ਗੌਰ ਕਰੋ ਤੇ ਇਹ ਪਾਣੀ ਦੇ
ਛਿੱਟੇ ਜਿਹੜੇ ਨੂੰ ਡਿੱਗਦੇ ਪੈਣ। ਨਜ਼ਰ ਆ ਰਹੇ ਹੋਣਗੇ ਤੁਹਾਨੂੰ। ਇਹ ਉਹ ਖਾਲਾ ਉੱਪਰੋਂ ਜਿਹੜਾ ਹੈ ਨਾ ਉਹ ਲੀਕ ਕਰ ਰਿਹਾ, ਜਿੰਦੀ ਵਜ੍ਹਾ ਤੋਂ ਇਹ ਪਾਣੀ ਦੇ ਛਿੱਟੇ ਥੱਲੇ ਆ ਰਹੇ ਨੇ। ਖਾਲਾ ਲੀਕ ਕਰਦਾ ਪਿਆ ਔਰ ਇਹ ਹੋ ਸਕਦਾ ਅਗਰ ਇਹਦਾ ਬੰਦੋਬਸਤ ਨਾ ਕੀਤਾ ਗਿਆ ਤੇ ਇਹ ਟੁੱਟ ਵੀ ਸਕਦਾ ਔਰ ਇੱਥੋਂ ਦਾ ਟੁੱਟਿਆ ਜਲਦੀ ਵੱਜਣਾ ਵੀ ਨਹੀਂ। ਤੇ ਦੋਸਤਾਂ ਅੱਗੇ ਰਿਕੁਐਸਟ ਹੈ ਕਿ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਅੱਜ ਲਾਈਵ ਤੇ ਆਇਆ YouTube ਤੇ। ਐਪਰੀਸ਼ੀਏਟ ਕਰੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਵੇਖੋ। ਚੈਨਲ ਮੇਰਾ ਬਿਲਕੁਲ ਇਸ ਵਕਤ ਦੋਸਤਾਂ ਦੀ ਖਿਦਮਤ ਵਾਸਤੇ ਤਿਆਰ ਹੈ ਔਰ ਮੋਨੇਟਾਈਜੇਸ਼ਨ ਵਾਸਤੇ ਵੀ ਤਿਆਰ ਹੈ। ਬਸ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ। ਅਗਰ ਤੁਸੀਂ ਦੁਆ ਕਰੋਗੇ ਤਾਂ ਇਨਸ਼ਾਅੱਲਾ ਮੇਰਾ ਚੈਨਲ ਵੀ ग्रो करेगा, ਤੁਹਾਡੇ ਤਾਮਨ ਨਾਲ ਹੀ ਕਰੇਗਾ, ਜ਼ਾਰੀ ਬਾਤ ਹੈ। ਅੱਛੇ ਕਮੈਂਟ ਕਰੋ। ਲਹਿੰਦੇ ਪੰਜਾਬ ਦੇ ਦੋਸਤ ਵੀ ਵੀਡੀਓ